ਸੋ ਦੋਵਾਂ ਦੇ ਕਰਕੇ ਜਿਹੜੀ ਇਸ ਵੇਲੇ ਸ਼ੋਰਟੇਜ ਆ ਉਹ ਦਿਖ ਰਹੀ ਹੈਗੀ ਆ ਔਰ ਸਮਝ ਆ ਰਹੀ ਹੈਗੀ ਆ। ਔਰ ਮੇਰੇ ਖਿਆਲ ਦੇ ਵਿੱਚ ਇੱਕ ਆਈ ਡੋਨਟ ਨੋ, ਮੈਂ ਵੀ ਗੱਲ ਸੁਣ ਰਿਹਾ ਸੀਗਾ ਤੁਹਾਡੀ ਕਿ ਅਸੀਂ ਜਿਹੜਾ ਇਹ ਚਲੋ ਕੋਈ ਵੀ ਚੀਜ਼ ਹੈ ਜਿਹੜੀ ਇੱਕ ਸਹੀ ਗੱਲ ਹੈਗੀ ਆ, ਸਹੀ ਚੀਜ਼ ਹੈਗੀ ਆ, ਉਹਦੇ ਲਈ ਫਾਈਟ ਕਰਨਾ ਸਾਨੂੰ ਆਉਂਦਾ ਨਹੀਂ ਹੈਗਾ ਫॉर द ਗਰਾਊਂਡ ਲੈਵਲ ਦੇ ਉੱਤੇ। ਸਾਨੂੰ ਗਰਾਊਂਡ ਲੈਵਲ ਤੇ ਕਿਸੇ ਚੀਜ਼ ਲਈ ਫਾਈਟ ਨਹੀਂ ਕਰਨਾ ਆਉਂਦਾ। ਟਰੱਕਿੰਗ ਇੰਡਸਟਰੀ 'ਚ ਅਸੀਂ ਬਹੁਤ ਆਪਣੇ ਆਪ ਨੂੰ ਕਹਿੰਦੇ ਹੈਗੇ ਵੀ ਅਸੀਂ ਬੜੇ ਵੱਡੇ ਲੈਵਲ ਤੇ ਚੱਲ ਰਹੇ ਹੈਗੇ ਆ, ਪਹੁੰਚ ਰਹੇ ਹੈਗੇ ਆ, ਪਰ ਸਟ੍ਰਾਈਕ ਕਰਨਾ ਸਾਡੇ ਵੱਸ ਦਾ ਰੋਗ ਨਹੀਂ ਹੈਗਾ। ਆਹ ਸਟ੍ਰਾਈਕ ਦੇਖੋ ਚੱਲ ਰਹੀ ਆ, ਸਾਰੀ ਦੀ ਸਾਰੀ ਕੰਟਰੀ ਥੰਮ ਗਈ ਇੱਕੋ ਦਿਨ, ਇੱਕੋ 2-4 ਦਿਨਾਂ ਦੇ ਵਿੱਚ, ਠੀਕ ਹੈ ਨਾ। ਅਸੀਂ ਸਟ੍ਰਾਈਕਾਂ ਐਲਾਨ ਕਰਦੇ ਰਹਿ ਜਾਂਦੇ ਆ, ਰੌਲਾ ਪਾਉਂਦੇ ਰਹਿ ਜਾਂਦੇ ਆ, ਸਭ ਕੁਛ ਕਰਦੇ ਰਹਿ ਜਾਂਦੇ ਆ। ਪਰ ਜਿਹੜੀ ਪਹਿਲਾਂ ਵੀ ਤੁਸੀਂ ਗੱਲ ਕਰ ਰਹੇ ਸੀਗੇ ਉਹਦੇ ਲਈ ਵੀ ਤੇ ਇਸ ਲਈ ਵੀ ਮੈਂ ਸਾਰਿਆਂ ਨੂੰ ਇਹ ਕਹੂੰਗਾ ਕਿ ਗਰਾਊਂਡ ਲੈਵਲ ਤੇ ਕੰਮ ਕਰਨਾ ਸ਼ੁਰੂ ਕਰੋ। ਮੈਂ ਨਹੀਂ ਕਹਿੰਦਾ ਕਿ ਕਿਸੇ ਦੇ ਖਿਲਾਫ ਕਿਸੇ ਦੇ ਵੱਲ ਕਰੋ, ਪਰ ਗਰਾਊਂਡ ਲੈਵਲ ਤੇ ਕੰਮ ਕਰੋ। ਜਦੋਂ ਤੁਹਾਡੀ ਲੋਕਲ ਕਮਿਊਨਿਟੀਜ਼ ਦੇ ਵਿੱਚ ਮੀਟਿੰਗਸ ਹੁੰਦੀਆਂ, ਲੋਕਲ ਕਮਿਊਨਿਟੀਜ਼ ਦੇ ਵਿੱਚ ਸਾਰਾ ਕੁਛ ਹੁੰਦਾ ਆ, ਲੋਕਲ ਕਮਿਊਨਿਟੀਜ਼ ਦੇ ਵਿੱਚ ਆਪਣੇ ਜਿਹੜੇ ਆ ਉਹ ਲਿੰਕ ਬਣਾਓ, ਲੋਕਲ ਕਮਿਊਨਿਟੀ ਦੇ ਵਿੱਚ ਆਪਣਾ ਕੰਮ ਕਰੋ, ਲੋਕਲ ਕਮਿਊਨਿਟੀਜ਼ ਦੇ ਵਿੱਚ ਆਪਣੀਆਂ ਜਿਹੜੀਆਂ ਗ੍ਰਾਸ ਰੂਟ ਲੈਵਲ ਤੇ ਆਪਣਾ ਕੰਮ ਕਰੋ, ਕਿਉਂਕਿ ਹਰ ਚੀਜ਼ ਜਿਹੜੀ ਉਹ ਲੋਕਲ ਕਮਿਊਨਿਟੀ ਤੋਂ ਸ਼ੁਰੂ ਹੁੰਦੀ ਆ। ਕੋਈ ਵੀ ਚੀਜ਼ ਜਿਹੜੀ ਉਹ ਸਿੱਧੀ ਰਾਸ਼ਟਰਪਤੀ ਜਾਂ ਪ੍ਰੈਜ਼ੀਡੈਂਟ ਦੇ ਕੋਲ ਨਹੀਂ ਹੁੰਦੀ। ਇਹ ਸਾਰੀਆਂ ਚੀਜ਼ਾਂ ਲੋਕਲ ਗ੍ਰਾਸ ਰੂਟ ਲੈਵਲ ਤੇ ਚੱਲਦੀਆਂ ਹੈਗੀਆਂ। ਸੋ ਮੇਰਾ ਇਹੋ ਹੀ ਆ ਕਿ ਜੋ ਵੀ ਕੁਝ ਕਰਨਾ ਹੈਗਾ ਆਪਣੀ ਲੋਕਲ ਕਮਿਊਨਿਟੀਜ਼ ਤੋਂ ਸ਼ੁਰੂ ਕਰੋ, ਤਾਂ ਕਿ ਜਿਹੜੀ ਸਾਡੀ ਦਿੱਖ ਹੈਗੀ ਆ, ਅਸੀਂ ਸਾਰੇ ਪਾਸੇ ਆਪਣੀ ਦਿੱਖ ਸੁਧਾਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਸਾਡੀ ਜਿਹੜੀ ਦਿੱਖ ਹੈਗੀ ਆ ਉਹ ਸਾਡੇ ਰੋਜ਼ ਦੇ ਕੰਮਾਂ ਕਾਰਾਂ ਦੇ ਨਾਲ ਬਣਦੀ ਆ, ਜਿਹੜੇ ਅਸੀਂ ਐਵਰੀ ਡੇ, ਚਾਹੇ ਅਸੀਂ ਸਟੋਰ ਦੇ ਵਿੱਚ ਵਿਚਰਦੇ ਹਾਂ ਤੇ ਕਿੱਦਾਂ ਗੱਲਾਂ ਕਰਦੇ ਹਾਂ, ਚਾਹੇ ਅਸੀਂ ਸੜਕ ਤੇ ਡਰਾਈਵ ਕਰਦੇ ਤੇ ਕਿੱਦਾਂ ਡਰਾਈਵ ਕਰਦੇ ਹਾਂ, ਜੇ ਅਸੀਂ ਟਰੱਕ ਸਟਾਪ ਤੇ ਖੜੇ ਹਾਂ ਤਾਂ ਅਸੀਂ ਕਿੱਦਾਂ ਖੜੇ ਹਾਂ, ਕਿੱਦਾਂ ਕੀ ਗੱਲ ਕਰ ਰਹੇ ਹਾਂ, ਡਾਕ ਵਰਕਰ ਦੇ ਨਾਲ ਕਿੱਦਾਂ ਗੱਲ ਕਰ ਰਹੇ। ਹਰ ਇੱਕ ਚੀਜ਼, ਹਰ ਇੱਕ ਬੰਦੇ ਦਾ ਹਰ ਇੱਕ ਐਕਸ਼ਨ ਜਿਹੜਾ ਆ ਉਹ ਕਿਤੇ ਨਾ ਕਿਤੇ ਕੈਲਕੂਲੇਟਿਵ ਤੌਰ ਤੇ ਕੰਮ ਆਉਂਦਾ ਆ ਚੰਗੇ ਦਿੱਖ ਦਿਖਾਉਣ ਦੇ ਵਿੱਚ, ਠੀਕ ਹੈ ਨਾ। ਹਜ਼ਾਰਾਂ ਕਰੋੜਾਂ ਰੁਪਏ ਖਰਚ ਕਰਕੇ ਟੀਵੀ ਦੇ ਐਡਾਂ ਚਲਾ ਕੇ ਪੱਗ ਦਿਖਾ ਕੇ ਨਥਿੰਗ ਗੋਣਾ ਬੀ ਅਚੀਵਡ, ਕੁਛ ਨਹੀਂ ਅਚੀਵ ਹੋ ਸਕਦਾ। ਅਚੀਵ ਹੋਣਾ ਹੈ ਜਿਹੜੀ ਤੁਹਾਡੀ ਐਵਰੀ ਡੇ ਤੁਹਾਡੀ ਗੱਲਬਾਤ ਹੈ, ਐਵਰੀ ਡੇ ਤੁਹਾਡਾ ਵਿਚਰਨਾ ਹੈ ਜਿਹੜਾ ਦੁਨੀਆ ਦੇ ਵਿੱਚ, ਉਹ ਸਹੀ ਹੋਣਾ ਚਾਹੀਦਾ। ਸੋ ਇੱਦਾਂ ਹੀ ਟਰੱਕਿੰਗ ਦੇ ਵਿੱਚ ਵੀ ਆ। ਤੇ ਟਰੱਕਿੰਗ ਦੇ ਵਿੱਚ ਇਸ ਵੇਲੇ ਜਿਹੜਾ ਇੱਕ ਹੋਰ ਡਿਜੀਟਲ ਫਰੇਟ ਬ੍ਰੋਕਰ ਜਿਹੜੇ ਆ, ਨੈਕਸਟ ਟਰੱਕਿੰਗ ਜਿਹੜੀ ਕੰਪਨੀ ਹੈਗੀ ਉਹਨਾਂ ਵੱਲੋਂ ਐਮਾਜ਼ਨ ਤੇ ਟੈਸਲਾ ਦਾ ਅਕਾਊਂਟ ਜਿਹੜਾ ਉਹ ਲੂਜ਼ ਹੋ ਚੁੱਕਾ ਹੈ। ਸੋ ਇਹ ਹੋਪਫੁਲੀ ਜੇ ਤੁਸੀਂ ਡਿਜੀਟਲ ਫਰੇਟ ਬ੍ਰੋਕਰ, ਨੈਕਸਟ ਟਰੱਕਿੰਗ ਜਾਂ ਨੈਕਸਟ ਫਰੇਟ ਸੋਲਿਊਸ਼ਨ, ਇਹਨਾਂ ਦੇ ਨਾਲ ਕਿਸੇ ਨਾਲ ਵੀ ਤੁਸੀਂ ਕੰਮ ਕਰ ਰਹੇ ਹੈਗੇ ਆ ਤੇ ਇਹ ਜਿਹੜਾ ਕੰਮ ਹੈਗਾ ਤੁਹਾਨੂੰ ਜਿੰਨੀ ਜਲਦੀ ਹੋ ਸਕਦਾ ਆ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ਇਹਨਾਂ ਨੇ ਆਪਣਾ ਬੜੀ ਮੱਚ ਸਾਰਾ ਜਿਹੜਾ ਫੋਰਸ ਹੈਗੀ ਆ ਲੇ ਆਫ ਕਰਤੀ ਆ। ਸੋ ਇਹਨਾਂ ਦੇ ਕਲੋਜ਼ਰ ਵੀ ਜਿਹੜੇ ਆ ਉਹ ਲਾਗੇ ਲੱਗ ਰਹੇ ਹੈਗੇ ਆ। ਆਪਣੇ ਸ਼ਾਇਦ ਹੋ ਸਕਦਾ ਆਪਣੇ ਕਾਲ ਆਵੇ ਜਾਂ ਨਾ ਆਵੇ, ਬਿਨਿੰਗ ਟਰਾਂਸਪੋਰਟ ਵਾਲਿਆਂ ਦੀ ਵੀ ਮੈਨੂੰ ਮੈਸੇਜ ਆਇਆ ਹੈਗਾ ਕਿ ਉਹਨਾਂ ਦੀ ਫਰੇਟ ਬ੍ਰੋਕਰ ਜਿਹੜੀ ਹੈਗੀ ਆ ਉਹਦੇ 'ਚ ਵੀ ਪ੍ਰੋਬਲਮ ਚੱਲ ਰਹੀਆਂ ਹੈਗੀਆਂ ਕਿ ਉਹਨਾਂ ਦਾ ਜਿਹੜਾ ਆਇਡੈਂਟੀਟੀ ਥੈਫਟ ਵਾਲੇ ਚੱਕਰ ਦੇ ਵਿੱਚ ਹੋ ਗਿਆ ਹੈਗਾ। ਸੋ ਜੇ ਕੋਈ ਵੀ ਬਿਨਿੰਗ ਟਰਾਂਸਪੋਰਟ ਦੇ ਨਾਂ ਤੇ ਲੋਡ ਕੋਈ ਬੁੱਕ ਕਰ ਰਿਹਾ ਹੈਗਾ ਜਾਂ ਕੋਈ ਕਰਨਾ ਚਾਹੁੰਦਾ ਜਾਂ ਕਿਸੇ ਦੇ ਪੈਸੇ ਰਹਿੰਦੇ ਆ ਤਾਂ ਉਹ ਬਿਨਿੰਗ ਟਰਾਂਸਪੋਰਟ ਨੂੰ ਡਾਇਰੈਕਟਲੀ ਕਾਲ ਕਰੋ। ਸੋ ਉਹਨਾਂ ਦਾ ਵੀ ਜਿਹੜਾ ਆ ਆਇਡੈਂਟੀਟੀ ਥੈਫਟ ਦੇ ਵਿੱਚ ਕਾਫੀ ਚੱਲ ਰਿਹਾ ਹੈਗਾ। ਸੋ ਇਸ ਵੇਲੇ ਉਹ ਵੀ ਲਾਇਰ ਦੇ ਕੋਲ ਬੈਠੇ ਹੈਗੇ ਆਪਣਾ ਜਿਹੜਾ ਕਾਰਵਾਈ ਕਰ ਰਹੇ ਹੈਗੇ ਆ। ਬਿਲਕੁਲ, ਆਪਣੇ ਐਡ ਵੀ ਉਹਨਾਂ ਦੀ ਚੱਲਦੀ ਆ ਉਦਾਂ ਸੰਤੋਖ ਬਿਨਿੰਗ ਹੋਣੀ ਆ। ਸੋ ਉਹਨਾਂ ਨੇ ਈਮੇਲ ਵੀ ਕਰਕੇ ਜਿਹੜਾ ਉਹ ਦੱਸਿਆ ਸੀਗਾ ਵੀ ਦੇਖ ਲਓ ਵੀ ਬਖਸ਼ਿਆ ਨਹੀਂ ਜਾ ਰਿਹਾ ਅੱਜ ਕੱਲ੍ਹ, ਵੀ ਸਕੈਮ ਕਿੱਥੇ ਦੇ ਕਿੱਥੇ ਤੱਕ ਜਿਹੜੇ ਉਹ ਪਹੁੰਚ ਰਹੇ, ਕਿੱਦਾਂ ਲੋਕਾਂ ਨੂੰ ਜਿਹੜਾ ਉਹ ਭਰਮਾਇਆ ਜਾ ਰਿਹਾ ਆ ਤੇ ਉਹ ਇਸ ਦੇ ਵਿੱਚ ਜਿਹੜਾ ਉਹ ਲੁੱਟ ਹੋ ਰਹੇ ਆ। ਬਿਲਕੁਲ ਜੀ। ਹਾਂਜੀ ਰਾਜਕਰਨ, ਇਸ ਵੇਲੇ ਇੱਕ ਜਿਹੜੀ ਸਾਨੂੰ ਵੱਡੀ ਖਬਰ ਹੈਗੀ ਉਹ ਹੈਗੀ ਆ ਕਿ FMCSA ਵੱਲੋਂ ਜਿਹੜੀ ਫਾਲਸੀਫਾਈਡ ELD ਆ ਉਹਨੂੰ ਨਿਊ ਅਪਰੋਚ ਨਾਲ ਟਾਰਗੇਟ ਕੀਤਾ ਜਾ ਰਿਹਾ ਹੈਗਾ। ਹੁਣ ਸ਼ੁਰੂ ਹੋ ਚੁੱਕੀ ਇਨਵੈਸਟੀਗੇਸ਼ਨ, ਜਿਹਦੇ ਵਿੱਚ ਕਿ ਜਿਹੜਾ 2022 ਦੇ ਵਿੱਚ ਐਕਸੀਡੈਂਟ ਹੋਇਆ ਸੀ ਵਰਜੀਨੀਆ ਦੇ ਵਿੱਚ, ਜਿਸ 'ਚ ਟਰੱਕ ਡਰਾਈਵਰ ਜਿਹੜਾ ਟ੍ਰਿੰਟਨ ਲੌਜਿਸਟਿਕਸ ਸੀ, ਇਲੀਨੋਇਸ ਬੇਸਡ ਕੰਪਨੀ, ਉਹਦਾ ਐਕਸੀਡੈਂਟ ਹੋਇਆ ਸੀਗਾ। ਓਵਰ 11 ਆਵਰਸ ਉਹ ਡਰਾਈਵ ਕਰ ਰਿਹਾ ਸੀਗਾ ਤੇ ਫਟੀਗ ਕਰਕੇ ਉਹਨਾਂ ਦਾ ਐਕਸੀਡੈਂਟ ਹੋਇਆ ਸੀਗਾ। ਤੇ ਜਿਹਦੇ ਵਿੱਚ ਕਿ ਮੇਰੇ ਖਿਆਲ 3 ਲੋਕੀ ਮਰੇ ਸੀਗੇ ਤੇ ਕੋਈ 11 ਦੇ ਕਰੀਬ ਸੀਰੀਅਸ ਫੱਟੜ ਹੋਏ ਸੀਗੇ। ਸੋ ਏਦਾਂ ਉਹਦੇ ਵਿੱਚ ਸੀਗਾ ਕਿ ਪਾਰਟੀ ਬੱਸ ਸੀ
3 ਬੰਦਿਆਂ ਦੀ ਡੈਥ ਹੋਈ ਸੀ, 9 ਸੀਰੀਅਸ ਇੰਜਰੀਜ਼ ਤੇ 11 ਜਿਹੜਿਆਂ ਨੂੰ ਮਾਈਨਰ ਇੰਜਰੀਜ਼ ਹੋਈਆਂ ਸੀ। ਡਰਾਈਵਰ ਵੀ ਸੀਰੀਅਸਲੀ ਇੰਜਰ ਹੋਇਆ ਸੀਗਾ। ਇਹਦੇ ਉੱਤੇ ਜਿਹੜੀ ਸਾਰੀ ਹੁਣ ਇਨਵੈਸਟੀਗੇਸ਼ਨ ਫਿਲਡ ਅਪ ਹੋਈ ਆ, ਜਿਹਦੇ ਵਿੱਚ ਕਿ FMCSA ਵੱਲੋਂ ਖੁੱਲ ਕੇ ਨਹੀਂ ਦੱਸਿਆ ਜਾ ਰਿਹਾ, ਪਰ FMCSA ਵੱਲੋਂ ਇਹ ਦੱਸਿਆ ਜਾ ਰਿਹਾ ਕਿ ਅਸੀਂ ਹਰ ਇੱਕ ਜਿਹੜੀ ਫਾਲਸੀਫਾਈਂਗ ਹੈਗੀ ਆ, ਜਿੱਦਾਂ ਫਾਲਸੀਫਾਈਂਗ ਹੋ ਰਹੀ ਆ, ਅਸੀਂ ਹਰ ਇੱਕ ਮੈਥਡ ਨੂੰ ਬਹੁਤ ਕਲੋਜ਼ਲੀ ਵਾਚ ਕਰ ਰਹੇ ਹਾਂ। ਜਿਹੜੀ ਇਹ ਕੰਪਨੀ ਸੀ, ਇਹਨਾਂ ਦੀ ਵੀ ਜਿਹੜੀ ਐਡੀਟਿੰਗ ਸੀ ਉਹ ਲਿਥੁਏਨੀਆ ਤੋਂ ਹੁੰਦੀ ਸੀਗੀ, ਆਊਟ ਆਫ ਕੰਟਰੀ ਹੁੰਦੀ ਸੀ। ਠੀਕ ਹੈ। ਤੇ ਉਹ ਜਿਹੜੀ ਚੀਜ਼ ਹੈਗੀ ਆ, ਇਸ ਵੇਲੇ ਉਹਨਾਂ ਨੇ ਵੱਲੋਂ ਕਲੀਅਰਲੀ ਦੱਸਿਆ ਜਾ ਰਿਹਾ ਕਿ ਜਿਹੜਾ ਸਾਡਾ ਇਸ ਵੇਲੇ ਟਾਰਗੇਟ ਹੈਗਾ ਉਹ ਹੈਗਾ ਕਿ ਜਿਹੜੀਆਂ ਕੰਪਨੀਆਂ ਫਾਲਸੀਫਾਈ ਕਰਦੀਆਂ ਆਵਰਸ ਆਫ ਸਰਵਿਸ ਨੂੰ ELD ਦੇ ਥਰੂ, ਗੋਸਟ ਡਰਾਈਵਰ ਕ੍ਰੀਏਟ ਕਰਦੀਆਂ, ਫੇਕ ਆਈਡੀਜ਼ ਕ੍ਰੀਏਟ ਕਰਦੀਆਂ, ਜਿਹੜੀਆਂ ਡਬਲ ELD ਯੂਜ਼ ਕਰਦੀਆਂ, ਡਬਲ ID ਯੂਜ਼ ਕਰਦੀਆਂ, ਜਿਹੜੀਆਂ ਕੰਪਨੀਆਂ ਜਿਹੜੀਆਂ ਬਾਹਰੋਂ ਐਡਿਟ ਕਰਾਉਂਦੀਆਂ ਹੈਗੀਆਂ, ਇਹਨਾਂ ਸਾਰੀਆਂ ਹੀ ਕੰਪਨੀਆਂ ਦੇ ਉੱਤੇ ਜਿਹੜੀ ਆ ਇਸ ਵੇਲੇ ਨਜ਼ਰ ਹੈਗੀ ਆ। ਉਹਦੇ ਨਾਲ ਹੀ ਜਿਹੜੀਆਂ ELDs ਹੈਗੀਆਂ, ਜਿਹੜੀਆਂ ਕਿ ਕੁਆਲੀਫਾਈਡ ਨਹੀਂ ਹੈਗੀਆਂ, ਉਹਨਾਂ ਨੂੰ ELD ਦੀ ਅਪਰੂਵਡ ਲਿਸਟ ਚੋਂ ਕੱਢਣ ਦੀ ਕਵਾਇਦ ਜਿਹੜੀ ਆ ਉਹ ਬਹੁਤ ਜ਼ੋਰ ਸ਼ੋਰ ਦੇ ਨਾਲ ਸ਼ੁਰੂ ਹੋਈ ਆ। ਸੋ ਇਸ ਮਾਮਲੇ ਦੇ ਉੱਤੇ ਮੈਂ ਜ਼ਰੂਰ ਕਹੂੰਗਾ ਕਿ ਸਾਡੀ ਕਮਿਊਨਿਟੀ ਦੇ ਵਿੱਚ ਇਹ ਕੰਮ ਜਿਹੜਾ ਆ, ਸਾਨੂੰ ਸਾਰਿਆਂ ਨੂੰ ਪਤਾ ਕਿ ਬਹੁਤ ਧੜੱਲੇ ਨਾਲ ਚੱਲਦਾ ਹੈਗਾ। ਸੋ ਇਸ ਕਰਕੇ ਜਿਹੜੀਆਂ ਇਸ਼ੂਜ਼ ਹੈਗੀਆਂ ਜਾਂ ਜਿਹੜੀਆਂ ਪ੍ਰੋਬਲਮਸ ਹੈਗੀਆਂ, ਉਹਨਾਂ ਦੇ ਉੱਤੇ ਆਪਣੀ ਕੰਪਨੀ 'ਚ ਧਿਆਨ ਦਿਓ। ਜੇ ਤੁਸੀਂ ਕੋਈ ਇੱਦਾਂ ਦਾ ਕੰਮ ਕਰਦੇ ਆ ਜਿਸ ਕਿ ਕਾਮਨ ਚੀਜ਼ ਜਿਹੜੀ ਆ, FMCSA ਨੇ ਜਿਹੜੇ ਉਹਦੇ ਰੋਡ ਸਾਈਡ ਇੰਸਪੈਕਟਰ, ਜਿਹੜੀ ਹੁਣੇ ਇੰਸਪੈਕਸ਼ਨ ਆਪਣੀ ਅਗਸਤ ਦੇ ਵਿੱਚ ਹੋ ਕੇ ਗਈ ਆ, ਉਹਦੇ ਵਿੱਚ ਉਹਨਾਂ ਦੀ ਰਿਪੋਰਟ ਦੇ ਵਿੱਚ ਇੱਕ ਹਾਸੋਹੀਣੀ ਗੱਲ ਇਹ ਹੈ ਕਿ ਸ਼ਾਇਦ ਇਸ ਵੀਕ ਹਰ ਇੱਕ ਬੰਦਾ ਛੁੱਟੀ ਤੇ ਚਲਾ ਗਿਆ, ਇੰਨੀਆਂ ਘੱਟ ਇੰਸਪੈਕਸ਼ਨਾਂ ਸੀਗੀਆਂ। ਸੋ ਉਹਦੇ ਵਿੱਚ ਉਹਨਾਂ ਨੇ ਗੱਲ ਕਹੀ ਹੈ ਕਿ ਜਿਹੜੇ ਲੋਕੀ ਹੈਗੇ ਆ, ਜਿਹੜੇ ਕਿ ਫਾਲਸੀਫਾਈ ਕਰਦੇ ਆ ਜਾਂ ਕੁਝ ਵੀ ਇਦਾਂ ਦਾ ਕਰਦੇ ਆ, ਉਹਨਾਂ ਦੇ ਲਈ ਉਹਨਾਂ ਦੀ ਜਿਹੜੀ ਆ ਨਜ਼ਰ ਆ ਇਸ ਵੇਲੇ ਪੂਰੀ ਤਿੱਖੀ ਆ। ਸੋ ਪਲੀਜ਼, ਜੇ ਤੁਸੀਂ ਇਦਾਂ ਦਾ ਕੋਈ ਕੰਮ ਕਰਦੇ ਹੈਗੇ ਆ, ਜਿਸ 'ਚ ਖਾਸ ਕਰਕੇ ਬਹਾਨਾ ਹੁੰਦਾ ਕਿ ਜਿਹੜਾ ਸੈਕੰਡ ਡਰਾਈਵਰ ਸੀਗਾ ਉਹ ਪਿਛਲੇ ਟਰੱਕ ਸਟਾਪ ਤੇ ਫੈਮਿਲੀ ਐਮਰਜੈਂਸੀ ਕਰਕੇ ਉਤਰ ਗਿਆ, ਸੋ ਉਹ ਹੁਣ ਉਤਰਨਾ ਨਹੀਂ, ਹੁਣ ਤੁਹਾਨੂੰ ਸ਼ਾਇਦ ਉਤਾਰਨ ਦੀ ਗੱਲ ਜਿਹੜੀ ਆ ਉਹ ਸ਼ੁਰੂ ਹੋ ਜਾਊ। ਜੀ ਬਿਲਕੁਲ। ਸੋ ਸਰੋਤਿਓ, ਜੇ ਤੁਹਾਡਾ ਵੀ ਕੋਈ ਕੁਐਸਚਨ ਹੈਗਾ ਟਰੱਕਿੰਗ ਨਾਲ ਰਿਲੇਟਡ ਤੇ ਤੁਸੀਂ ਕਾਲ ਕਰ ਸਕਦੇ ਹੋ 408 272 5200 408 272 5200। ਸਾਡੇ ਕੋਲ ਕੁਝ ਮਿੰਟਸ ਹੈਗੇ ਆ। ਸੋ ਜਿਹੜਾ ਹਰੀਕੇਨ ਹਲੇਨ ਆਇਆ, ਉਹਦੇ ਨਾਲ 150 ਤੋਂ ਵੱਧ ਮੌਤਾਂ ਹੋ ਚੁੱਕੀਆਂ ਹੈਗੀਆਂ। ਟਰੱਕਿੰਗ ਇੰਡਸਟਰੀ ਨੂੰ ਉਸ ਏਰੀਏ 'ਚ, ਖਾਸ ਕਰਕੇ ਨਾਰਥ ਕੈਰੋਲੀਨਾ ਦੇ ਵਿੱਚ ਕਾਫੀ ਵੱਡਾ ਅਸਰ ਪਿਆ ਹੈ, ਕਿਉਂਕਿ ਉਹਨਾਂ ਦਾ ਇੰਟਰਸਟੇਟ 40 ਜਿਹੜਾ ਬਹੁਤ ਕ੍ਰਿਟੀਕਲ ਆ ਈਸਟ ਤੇ ਵੈਸਟ ਟਰੱਕਿੰਗ ਰਾਊਟ ਦੇ ਲਈ, ਉਹ ਮਲਟੀਪਲ ਪੁਆਇੰਟਸ ਤੇ ਟੁੱਟਿਆ ਹੈਗਾ। ਇੰਟਰਸਟੇਟ 26 ਜਿਹੜਾ ਆ ਟੈਨਸੀ ਵਾਲੀ ਲਾਈਨ ਤੇ ਆ, ਉਹ ਵੀ ਟੁੱਟਿਆ ਹੈਗਾ। ਸੋ ਉਹਦੇ ਕਰਕੇ ਜਿਹੜੇ ਟਰੱਕਰਸ ਆ ਉਹਨਾਂ ਨੂੰ ਕਾਫੀ ਵੱਡੀ ਜਿਹੜੀ ਆ ਪ੍ਰੋਬਲਮ ਆ ਰਹੀ ਹੈਗੀ ਆ। ਬੋਟਲਡ ਵਾਟਰ ਜਿਹੜਾ ਆ ਉਹਦੀ ਸ਼ਿਪਮੈਂਟ ਬਹੁਤ ਜ਼ਿਆਦਾ ਅਫੈਕਟ ਹੋਈ ਹੈਗੀ ਆ। ਨਾਰਥ ਕੈਰੋਲੀਨਾ ਟਰੱਕਿੰਗ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਤੇ CEO ਵੈਨ ਜਿਹੜੇ ਗ੍ਰੀਨਬਰਗ ਆ, ਉਹਨਾਂ ਨੇ ਟਰੱਕਿੰਗ ਡਰਾਈਵ ਨੂੰ ਦੱਸਿਆ। ਜਿਹੜਾ I-40 ਹੈਗਾ ਜੀ, ਉਹਦਾ ਜਿਹੜਾ ਕਲੋਜ਼ਰ ਹੈਗਾ ਆ ਨਾਰਥ ਕੈਰੋਲੀਨਾ ਦੇ ਵਿੱਚ, ਆਲਮੋਸਟ 1 ਸਾਲ ਕਲੋਜ਼ਰ ਰਹਿਣ ਦੀ ਗੱਲ ਕੀਤੀ ਜਾ ਰਹੀ ਹੈ ਕਿ 1 ਸਾਲ ਤੱਕ ਜਿਹੜਾ ਆ ਕਲੋਜ਼ ਰਹਿ ਸਕਦਾ ਆ। ਸੋ ਇਸ ਕਰਕੇ ਕਾਫੀ ਜਿਹੜੇ ਡੀਟੋਰਸ ਹੈਗੇ ਉਧਰ ਹੋਣਗੇ। ਜੀ, ਸੋ ਬਿਲਕੁਲ ਇਹਦੇ ਨਾਲ ਕੈਰੋਲੀਨਾ, ਫਲੋਰੀਡਾ, ਜਾਰਜੀਆ, ਇਹਨਾਂ ਸਾਰਿਆਂ ਨੂੰ ਹੁਣ ਕੋਆਰਡੀਨੇਟ ਕਰਨਾ ਪਊਗਾ, ਨੇਬਰਿੰਗ ਸਟੇਟਸ ਨੂੰ, ਤੇ ਨਾਲ ਦੀ ਨਾਲ ਉਹਨਾਂ ਦੇ ਜਿਹੜੇ ਕਾਊਂਟਰ ਪਾਰਟ ਟਰੱਕਿੰਗ ਐਸੋਸੀਏਸ਼ਨਸ ਆ, ਫਿਰ ਰਲ ਕੇ ਜਿਹੜਾ ਛੇਤੀ ਤੋਂ ਛੇਤੀ ਇਹ ਕੰਪਲੀਟ ਹੋਣ, ਤਾਂ ਕਿ ਫਿਰ ਜਿਹੜਾ ਕੰਮ ਆ ਟਰੱਕਿੰਗ ਇੰਡਸਟਰੀ ਵਾਲੇ ਉਹ ਕਰ ਸਕਣ। ਬਿਲਕੁਲ। ਤੇ ਜਿੱਦਾਂ ਪੋਰਟ ਸਟ੍ਰਾਈਕ ਦਾ ਜਿਹੜਾ ਦੱਸਿਆ ਹੀ ਆ ਵੀ ਉਹਦੇ ਕਰਕੇ ਈਸਟ ਕੋਸਟ ਵਾਲੇ ਪਾਸੇ ਕੰਮ ਬਿਲਕੁਲ ਜਿਹੜਾ ਉਹ ਠੱਪ ਹੋ ਰਿਹਾ। ਤੁਹਾਡੇ ਆਲੇ ਦੁਆਲੇ ਬਹੁਤ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਜਿਹੜੀਆਂ ਵਧਣੀਆਂ ਸ਼ੁਰੂ ਹੋਣਗੀਆਂ। ਇਹਦਾ ਅਸਰ ਜਿਹੜਾ ਉਹ ਇਸ ਤਰੀਕੇ ਦੇ ਨਾਲ ਵੀ ਜਿਹੜਾ ਉਹ ਪੈਣ ਜਾ ਰਿਹਾ ਆ। ਕਹਿੰਦੇ ਵੀ ਇਸ ਟਾਈਮ ਪੋਰਟਸ ਗੋਸਟ ਟਾਊਨ ਜਿਹੜੇ ਉਹ ਬਣ ਚੁੱਕੇ ਆ ਸਟ੍ਰਾਈਕ ਤੋਂ ਬਾਅਦ ਦੇ ਵਿੱਚ। ਤੇਲ ਦੀਆਂ ਕੀਮਤਾਂ ਦੇ ਵਿੱਚ ਵੀ ਵਾਧਾ ਜਿਹੜਾ ਉਹ ਆਈ ਡੋਂਟ ਨੋ ਇਸ ਦਾ ਅਸਰ ਕਿਸ ਤਰੀਕੇ ਦੇ ਨਾਲ ਜਿਹੜਾ ਪਊਗਾ, ਪਰ ਲੋਕ ਪੈਨਿਕ ਕਰਨੇ ਕਈ ਜਿਹੜੇ ਆਲਰੇਡੀ ਸ਼ੁਰੂ ਕਰ ਰਹੇ ਆ। ਜਿੱਦਾਂ ਕੋਵਿਡ ਦੇ ਵਿੱਚ ਲੋਕੀ ਟਾਇਲਟ ਪੇਪਰ ਹੀ ਇਕੱਠੇ ਕਰੀ ਜਾਂਦੇ ਸੀ, ਉਸ ਇਲਾਕੇ ਦੇ ਵਿੱਚ ਪਤਾ ਲੱਗ ਰਿਹਾ ਆ, ਰਿਪੋਰਟਸ ਆ ਰਹੀਆਂ, ਲੋਕ ਪੈਨਿਕ ਬਾਇੰਗ ਜਿਹੜੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈਗੀ ਆ। ਸੋ ਭਾਈ ਜਿਹੜਾ ਸੰਭਲ ਕੇ ਹੋਪਫੁਲੀ ਇਹ ਜਿਹੜੀ ਸਟ੍ਰਾਈਕ ਆ ਜਲਦੀ ਜਿਹੜੀ ਉਹ ਰਿਜ਼ੋਲਵ ਹੋਵੇ। ਲੌਂਗ ਸ਼ੋਰਮੈਨ ਜਿਹੜੀ ਉਹ ਵੱਧ ਤਨਖਾਹ ਦੀ ਇਸ ਦੇ ਵਿੱਚ
ਮੰਗ ਜਿਹੜੀ ਉਹ ਕਰ ਰਹੇ ਹੈਗੇ ਆ। ਆਟੋਮੇਸ਼ਨ ਤੋਂ ਪ੍ਰੋਟੈਕਸ਼ਨ ਦੀ ਮੰਗ ਕਰ ਰਹੇ ਆ। ਜਿੱਦਾਂ ਆਪਾਂ ਟਰੱਕਿੰਗ ਦੇ ਵਿੱਚ ਰਮਨ ਜੀ, ਹਰਜੋਤ ਜੀ ਗੱਲ ਕਰਦੇ ਰਹਿੰਦੇ ਆ ਵੀ ਆਟੋਨੋਮਸ ਟਰੱਕਿੰਗ ਨੇ ਕਈ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਤਬਦੀਲ ਕਰ ਦੇਣੀਆਂ ਆ। ਤੇ ਹੁਣ ਪੋਰਟਸ ਦੇ ਉੱਤੇ ਆਪਾਂ ਨੂੰ ਪਤਾ ਵੀ ਉੱਥੇ ਤਾਂ ਆਲਰੇਡੀ ਜਿਹੜੇ ਇਲੈਕਟ੍ਰਿਕ ਆਟੋਨੋਮਸ ਟਰੱਕ ਜਿਹੜੇ ਉਹ ਚੱਲ ਰਹੇ ਆ, ਜਿਹੜੇ ਕਿ ਸਿੱਧੇ ਦੇ ਸਿੱਧੇ ਉਹ ਚੱਕਦੇ ਨੇ, ਕੰਟੇਨਰ ਚੱਕਦੇ ਨੇ, ਇੱਕ ਥਾਂ ਤੋਂ ਦੂਜੇ ਥਾਂ ਤੇ ਲਈ ਜਾਂਦੇ ਆ। ਸੋ ਉੱਥੋਂ ਦੇ ਜਿਹੜੇ ਯੂਨੀਅਨ ਵਰਕਰਸ ਆ ਜਿਨ੍ਹਾਂ ਨੇ ਸਟ੍ਰਾਈਕ ਕੀਤੀ, ਉਹ ਕਹਿੰਦੇ ਵੀ ਭਾਈ ਸਾਨੂੰ ਇਹਦੇ ਤੋਂ ਪ੍ਰੋਟੈਕਸ਼ਨ ਜਿਹੜੀ ਚਾਹੀਦੀ ਆ, ਤਾਂ ਜੋ ਸਾਡੀਆਂ ਜੌਬ ਜਿਹੜੀਆਂ ਆ ਉਹ ਕਹਿੰਦੇ ਵੀ ਖਤਰੇ 'ਚ ਨਾ ਜਾਣ। ਹਰ ਦਿਨ ਦਾ ਹਰਜੋਤ ਜੀ, ਰਮਨ ਜੀ, $5 ਬਿਲੀਅਨ ਦਾ ਘਾਟਾ ਜਿਹੜਾ ਆ ਇਸ ਸਟ੍ਰਾਈਕ ਦੇ ਨਾਲ ਲੇਬਰ ਤੇ ਬਿਜ਼ਨਸ ਐਕਸਪਰਟ ਮੰਨਦੇ ਆ ਵੀ ਉਹ ਪੈਣ ਜਾ ਰਿਹਾ ਹੈਗਾ ਆ। ਸੋ ਜਿਹੜੇ ਹੁਣ ਈਸਟ ਵਾਲੇ ਪਾਸੇ ਨੂੰ ਰਮਨ ਜੀ ਜਾਂਦੇ ਹੋਣਗੇ ਲੋਡ ਚੱਕ ਕੇ, ਜਿਹੜੇ ਉਹਨਾਂ ਨੂੰ ਉਧਰ ਨੂੰ ਲੈ ਕੇ ਜਾਣੇ ਆ, ਫਿਰ ਉਧਰੋਂ ਵਾਪਸੀ ਦਾ ਤੇ ਫਿਰ ਕੁਝ ਵੀ ਨਾ ਮਿਲਣ ਵਾਲੀ ਗੱਲ ਹੀ ਬਣ ਜਾਣੀ। ਹਾਂਜੀ, ਬਿਲਕੁਲ ਇਹੋ ਹੀ ਚੀਜ਼ ਹੁੰਦੀ ਹੈ ਕਿ ਜਦੋਂ ਇਸ ਤਰ੍ਹਾਂ ਦੀ ਸਟ੍ਰਾਈਕ ਵਗੈਰਾ ਹੁੰਦੀ ਹੈ ਤੇ ਉਹਦੇ ਨਾਲ ਜਿਹੜਾ ਸਪਲਾਈ ਚੇਨ ਜਿਹੜੀ ਡਿਸਟਰਪਟ ਹੋ ਜਾਂਦੀ ਹੈ। ਸੋ ਆਬਵੀਅਸਲੀ ਜੇ ਟਰੱਕਾਂ ਸ਼ਿਪਸ ਤੋਂ ਮਾਲ ਅਨਲੋਡ ਨਹੀਂ ਹੁੰਦਾ ਤੇ ਉਹ ਜਿਹੜਾ ਫਿਰ ਟਰੱਕਾਂ ਤੇ ਨਹੀਂ ਜਾਂਦਾ। ਸੋ ਡੈਫੀਨਿਟਲੀ ਜਿਹੜੀ ਬੈਕ ਲੋਡ ਹੈਗੀ, ਬੈਕ ਹਾਲ ਹੈਗੀ, ਉਹਨਾਂ ਤੇ ਕਾਫੀ ਅਸਰ ਪਊਗਾ।